ਵੀਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਸਾਡੇ ਸਵਾਲ ਵਾਲੇ ਸੈਕਸ਼ਨ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ 1846 ਦੇ ਵਿੱਚ ਅੱਜ ਦੇ ਦਿਨ ਰਣਜੋਤ ਸਿੰਘ ਲਾਡਵਾ ਨੇ ਬੱਦੋਵਾਲ ਦੀ ਅੰਗਰੇਜ਼ ਛਾਉਣੀ ਤੇ ਕਬਜ਼ਾ ਕੀਤਾ। ਉਸ ਤੋਂ ਪਹਿਲਾਂ ਜਿਹੜੀ ਪਹਿਲੀ ਸਿੱਖ ਅੰਗਰੇਜ਼ ਜੰਗ ਹੋਈ ਹੈ ਉਹਦੇ 'ਚ ਮੁਦਕੀ ਦੀ ਲੜਾਈ 'ਚ ਸਿੱਖ ਜਿੱਤੇ, ਫੇਰੂ ਸ਼ਹਿਰ ਦੀ ਲੜਾਈ ਬਰਾਬਰ ਜਿਹੀ ਰਹੀ ਜੀ। ਤੇ ਫਿਰ ਰਣਜੋਤ ਸਿੰਘ ਲਾਡਵਾ ਨੇ ਲੁਧਿਆਣਾ ਸਤਲੁਜ ਕ੍ਰਾਸ ਕਰਕੇ ਜਿਹੜੀ ਹੈ ਜਾ ਕੇ ਬੱਦੋਵਾਲ ਦੀ ਅੰਗਰੇਜ਼ ਛਾਉਣੀ ਤੇ ਕਬਜ਼ਾ ਕੀਤਾ। ਪਰ ਹਿਸਟੋਰੀਅਨ ਇਸ ਗੱਲ ਦੇ ਉੱਤੇ ਲਿਮਿਟ ਕਰਦੇ ਨੇ, ਪਛਤਾਉਂਦੇ ਨੇ ਕਿ ਉੱਥੇ ਹੀ ਫਿਰ ਬੈਠਾ ਰਿਹਾ ਰਣਜੋਤ ਸਿੰਘ। ਜੇ ਉਹ ਉਸੇ ਦਿਨ ਮਾਰਚ ਕਰਕੇ ਉਹਨਾਂ ਦੀ ਅਗਲੀ ਛਾਉਣੀ ਫਿਰੋਜ਼ਪੁਰ ਵੱਲ ਚਲੇ ਜਾਂਦਾ ਹੈ ਔਰ ਦੂਸਰੇ ਪਾਸਿਓਂ ਕਰਦਾ ਤੇ ਸ਼ਾਇਦ ਪਹਿਲੀ ਸਿੱਖ ਅੰਗਰੇਜ਼ ਜੰਗ ਦੇ ਜਿਹੜੇ ਨਤੀਜੇ ਨੇ ਉਹ ਹੋਰ ਹੀ ਹੁੰਦੇ। 1872 ਵਿੱਚ ਅੱਜ ਦੇ ਦਿਨ ਰਾਮ ਸਿੰਘ ਕੂਕਾ, ਜਿਹਨਾਂ ਨੂੰ ਨਾਮਧਾਰੀ ਵੀ ਕਿਹਾ ਜਾਂਦਾ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਉਹਨਾਂ ਨੂੰ ਆਪਣੇ ਗੜਵਈ ਦੇ ਨਾਲ ਉਸ ਵੇਲੇ ਰੰਗੂਨ ਬਰਮਾ ਜਿਹੜਾ ਅੱਜ ਮਿਆਂਮਾਰ ਕੰਟਰੀ ਹੈ ਉਸ ਵੇਲੇ ਅੰਗਰੇਜ਼ੀ ਸਲਤਨਤ ਦਾ ਹਿੱਸਾ ਸੀ। ਸੋ ਰੰਗੂਨ ਦੇ ਵਿੱਚ ਉਹਨਾਂ ਨੂੰ ਜਲਾਵਤਨ ਕਰ ਦਿੱਤਾ ਗਿਆ ਜਿੱਥੇ ਕਿ ਕੁਝ ਸਾਲਾਂ ਬਾਅਦ ਉਹਨਾਂ ਦੀ ਮੌਤ ਹੋਈ। 1922 ਚ ਅੱਜ ਦੇ ਦਿਨ ਚਾਬੀਆਂ ਦਾ ਮੋਰਚਾ ਜਿਹੜਾ ਕਿ ਬਾਬਾ ਖੜਕ ਸਿੰਘ ਦੀ ਅਗਵਾਈ 'ਚ ਸਿੱਖ ਪੰਥ ਨੇ ਜਿੱਤਿਆ, ਉਸ ਦੇ ਦੌਰਾਨ ਜਿਹੜੇ 200 ਦੇ ਕਰੀਬ ਸਿੱਖ ਆਗੂ ਗ੍ਰਿਫਤਾਰ ਕੀਤੇ ਗਏ ਸੀ ਉਹਨਾਂ ਦੀ ਰਿਹਾਈ ਹੋਈ। ਔਰ 1977 ਦੇ ਵਿੱਚ ਅੱਜ ਦੇ ਦਿਨ ਜਿਹੜਾ ਐਮਰਜੈਂਸੀ ਦੇ ਖਿਲਾਫ ਅਕਾਲੀਆਂ ਨੇ ਮੋਰਚਾ ਲਾਇਆ ਸੀ, ਜਿਹਦੇ 'ਚ ਕਿ ਕਿਉਂਕਿ 1975 ਦੇ ਵਿੱਚ ਐਮਰਜੈਂਸੀ ਲੱਗੀ ਹੈ ਜੁਲਾਈ ਦੇ ਮਹੀਨੇ 'ਚ ਔਰ ਲਗਭਗ 18 ਮਹੀਨੇ ਇਹ ਐਮਰਜੈਂਸੀ ਚੱਲੀ ਔਰ 1977 ਚ ਜਨਵਰੀ ਦੀ ਅੱਜ ਦੀ ਤਰੀਕ ਨੂੰ ਐਮਰਜੈਂਸੀ ਖਤਮ ਹੋਈ ਔਰ ਅਕਾਲੀਆਂ ਨੇ ਕਿਹਾ ਜੀ ਕਿ ਅਸੀਂ ਆਪਣਾ ਮੋਰਚਾ ਖਤਮ ਕਰਦੇ ਹਾਂ। ਸੋ ਇਸ ਮੋਰਚੇ 'ਚ 40,000 ਤੋਂ ਜ਼ਿਆਦਾ ਸਿੱਖਾਂ ਨੇ ਗ੍ਰਿਫਤਾਰੀਆਂ ਦਿੱਤੀਆਂ। ਇਹ ਉਹ ਸਮਾਂ ਸੀ ਕਿ ਭਾਰਤ ਭਰ ਦੇ ਵਿੱਚ ਜਿਹੜੀਆਂ ਸਿਵਲ ਆਜ਼ਾਦੀਆਂ ਨੇ, ਸਿਵਲ ਲਿਬਰਟੀਜ਼ ਖਤਮ ਕਰ ਦਿੱਤੀਆਂ ਗਈਆਂ ਸੀ। ਜੈ ਪ੍ਰਕਾਸ਼ ਨਾਰਾਇਣ ਸਮੇਤ ਸਾਰੇ ਆਪੋਜੀਸ਼ਨ ਦੇ ਲੀਡਰ ਅੰਦਰ ਸੀ। RSS ਜਿਹੜੇ ਅੱਜ ਬੜੇ ਦੇਸ਼ ਭਗਤ ਬਣੇ ਹੋਏ ਨੇ, ਇਹਨਾਂ ਦੇ ਮੁਖੀ ਨੇ ਵੀ ਮਾਫੀ ਮੰਗ ਲਈ ਸੀ ਇੰਦਰਾ ਗਾਂਧੀ ਤੋਂ ਔਰ RSS ਵੀ ਪਿੱਛੇ ਹਟ ਗਿਆ ਸੀ। ਲੇਕਿਨ ਅਕਾਲੀ ਹਾਲਾਂ ਪੰਜਾਬ ਦੇ ਵਿੱਚ ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਸੀ, ਉਹਨੇ ਕੋਈ ਗ੍ਰਿਫਤਾਰੀਆਂ ਨਹੀਂ ਸੀ ਕੀਤੀਆਂ, ਪਰ ਅਕਾਲੀਆਂ ਨੇ ਆਪਣੇ ਤੌਰ ਤੇ ਹੀ ਕਿ ਜੀ ਬਾਕੀ ਦੇਸ਼ ਦੇ ਲੋਕਾਂ ਦੀਆਂ ਲਿਬਰਟੀਜ਼ ਖੋਈਆਂ ਨੇ, ਸੋ ਉਹਨਾਂ ਨੇ ਮੋਰਚਾ ਲਾਇਆ। ਸੋ ਐਮਰਜੈਂਸੀ ਤੋਂ ਬਾਅਦ ਸਰਕਾਰ ਮੁਰਾਰਜੀ ਦੇਸਾਈ ਦੀ ਬਣੀ, 2-3 ਸਾਲ 'ਚ ਟੁੱਟ ਗਏ। ਫਿਰ ਇੰਦਰਾ ਗਾਂਧੀ 1980 ਜਦੋਂ ਦੁਬਾਰਾ ਚੋਣਾਂ ਹੋਈਆਂ ਤੇ ਪ੍ਰਧਾਨ ਮੰਤਰੀ ਬਣੀ। ਫਿਰ ਉਹਨੇ ਮਨ ਬਣਾ ਲਿਆ ਵੀ ਇਹ ਰੋਜ਼ ਮੋਰਚੇ ਲਾਉਣ ਵਾਲੇ ਜਿਹੜੇ ਸਿੱਖ ਨੇ ਇਹਨਾਂ ਦੀ ਅਲਖ ਮੁਕਾਓ ਔਰ ਜੋ ਫਿਰ ਜੂਨ 84 'ਚ ਹੋਇਆ ਇਹ 1980 ਤੋਂ ਇੰਦਰਾ ਗਾਂਧੀ ਨੇ ਪਲਾਨ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸ 'ਚ ਉਹਨੇ ਫਿਰ ਜੂਨ 84 ਦਾ ਘੱਲੂਘਾਰਾ ਵਰਤਾਇਆ। ਵਰਲਡ ਹਿਸਟਰੀ ਦੇ ਹਵਾਲੇ ਨਾਲ 1775 ਦੇ ਵਿੱਚ ਅੱਜ ਦੇ ਦਿਨ 9 ਬੁੱਢੀਆਂ ਔਰਤਾਂ ਨੂੰ ਸਪੇਨ ਦੇ ਵਿੱਚ ਪੋਲੈਂਡ ਦੇ ਵਿੱਚ ਜਿਉਂਦਿਆਂ ਸਾੜ ਦਿੱਤਾ ਗਿਆ ਕਿ ਜੀ ਇਹਨਾਂ ਦੀ ਵਜ੍ਹਾ ਕਰਕੇ ਫਸਲਾਂ ਚੰਗੀਆਂ ਨਹੀਂ ਹੋਈਆਂ। ਉਹਨਾਂ ਨੂੰ ਵਿੱਚ ਕਹਿੰਦੇ ਸੀ ਚੜੇਲਾਂ। ਸੋ ਇਹ ਸਾਡੇ 'ਚ ਹੀ ਸੁਪਰਸਟੀਸ਼ਨ ਨਹੀਂ ਰਿਹਾ, ਯੂਰਪ ਦੇ ਵਿੱਚ ਵੀ ਜਿਹੜਾ ਹੈ ਔਰ ਅਮਰੀਕਾ 'ਚ ਵੀ ਜਿਹੜਾ ਇਸ ਕਿਸਮ ਦੇ ਦੀਆਂ ਕਰਤੂਤਾਂ ਹੁੰਦੀਆਂ ਰਹੀਆਂ ਨੇ। 1827 ਦੇ ਵਿੱਚ ਡਿਊਕ ਆਫ ਵੈਲਿੰਗਟਨ ਇਹ ਅੰਗਰੇਜ਼ਾਂ ਦੀ ਫੌਜ ਦਾ ਕਮਾਂਡਰ ਇਨ ਚੀਫ ਬਣਿਆ। ਇਹ ਉਹੀ ਡਿਊਕ ਆਫ ਵੈਲਿੰਗਟਨ ਹੈ ਜਿਹਨੇ ਫਿਰ ਨੈਪੋਲੀਅਨ ਬੋਨਾਪਾਰਟ ਜਿਹੜਾ ਫਰਾਂਸ ਦਾ ਵੱਡਾ ਜੇਤੂ ਜਨਰਲ ਸੀ ਉਹਨੂੰ ਜਿਹੜਾ ਵਾਟਰਲੂ ਦੇ ਮੈਦਾਨ ਦੇ ਵਿੱਚ ਹਾਰ ਦਿੱਤੀ ਸੀ। 1917 ਦੇ ਵਿੱਚ ਵਰਜਨ ਆਈਲੈਂਡ ਨੇ ਅਮਰੀਕਾ ਦੇ ਕੋਲੇ 25 ਮਿਲੀਅਨ 'ਚ ਇਹਨਾਂ ਨੇ ਡੈਨਮਾਰਕ ਤੋਂ ਖਰੀਦੇ ਸੀ। 1945 ਦੇ ਵਿੱਚ ਜਦੋਂ ਕਿ ਯਹੂਦੀਆਂ ਦੀ ਨਸਲਕੁਸ਼ੀ ਚੱਲ ਰਹੀ ਸੀ, ਬਹੁਤ ਸਾਰੇ ਯਹੂਦੀਆਂ ਨਾਲ ਕੋਆਪਰੇਟ ਕਰ ਰਹੇ ਸੀ, ਸਵੀਡਨ ਦਾ ਰਾਜਦੂਤ ਰੋਲਫ ਵਾਲਨਬਰਗ ਉਹਨੇ ਆਪਣੇ ਤੌਰ ਤੇ ਆਪਣੀ ਜ਼ਿੰਦਗੀ ਨੂੰ ਖਤਰੇ 'ਚ ਪਾ ਕੇ ਹਜ਼ਾਰਾਂ ਯਹੂਦੀਆਂ ਦੀ ਜਾਨ ਬਚਾਈ ਔਰ ਇਸ ਦੋਸ਼ 'ਚ ਉਹਨੂੰ ਅੱਜ ਦੇ ਦਿਨ ਹੰਗਰੀ ਦੇ ਵਿੱਚ ਇਹ ਕਹਿ ਕੇ ਗ੍ਰਿਫਤਾਰ ਕਰ ਲਿਆ ਗਿਆ ਸੀ ਕਿ ਇਹ ਤਾਂ ਜਸੂਸ ਹੈ। 1946 ਦੇ ਵਿੱਚ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦੀ ਪਹਿਲੀ ਮੀਟਿੰਗ ਹੋਈ। 1951 ਦੇ ਵਿੱਚ ਚਾਈਨਾ ਨੇ, ਕਿਉਂਕਿ ਕੋਰੀਆ ਵਾਰ ਸ਼ੁਰੂ ਹੋ ਗਈ ਸੀ ਤੇ ਅਮਰੀਕਨਾਂ ਨੇ ਕਿਹਾ ਕਿ ਸੀਜ਼ ਫਾਇਰ ਕਰ ਲਓ, ਜੰਗਬੰਦੀ ਕਰ ਲਓ, ਪਰ ਚਾਈਨਾ ਨੇ ਇਨਕਾਰ ਕਰ ਦਿੱਤਾ। 1983 'ਚ ਅੱਜ ਦੇ ਦਿਨ ਨਾਈਜੀਰੀਆ ਨੇ 2 ਮਿਲੀਅਨ ਦੇ ਕਰੀਬ ਜਿਹੜੇ ਘਾਨਾ ਦੇ ਲੋਕ ਨਾਈਜੀਰੀਆ 'ਚ ਰਹਿੰਦੇ ਸੀ ਉਹਨਾਂ ਨੂੰ ਕੱਢ ਕੇ ਬਾਹਰ ਮਾਰਿਆ। 1987 ਦੇ ਵਿੱਚ ਪ੍ਰੈਜ਼ੀਡੈਂਟ ਰੀਗਨ ਨੇ ਉਹ ਸੀਕ੍ਰੇਟ ਆਰਡਰ ਤੇ ਦਸਤਖਤ ਕੀਤੇ ਜਿਹਦੇ ਥੱਲੇ ਈਰਾਨ ਨੂੰ ਖੁਫੀਆ ਤੌਰ ਤੇ ਹਥਿਆਰ ਵੇਚੇ ਗਏ ਤਾਂ ਕਿ ਉਹ ਜਿਹੜਾ ਕੋਈ ਆਪਣਾ ਉਹਨਾਂ ਦਾ ਪਰਪਸ ਸੀ ਉਹਨੂੰ ਸਰਵ ਕਰ ਸਕਣ। ਸੋ ਇਹ ਗੱਲ ਸ਼ੋਅ ਕਰਦੀ ਹੈ ਵੀ ਇਹ ਹਾਥੀ ਕੇ दांत ਖਾਣੇ ਕੇ ਔਰ ਦਿਖਾਣੇ ਕੇ ਔਰ ਉਸ ਵੇਲੇ ਈਰਾਨ ਦੇ ਉੱਤੇ ਪਾਬੰਦੀਆਂ ਸੀ, ਅਮਰੀਕੀ ਉਹਨਾਂ ਦੀ ਕੈਦ 'ਚ ਫਸੇ ਹੋਏ ਸੀ, ਸ਼ਾਇਦ ਉਸੇ ਕਰਕੇ ਹੀ ਕੀਤਾ ਪਰ ਇਹ ਇੱਕ ਫੈਕਟ ਹੈ ਕਿ ਇੱਕ ਪਾਸੇ ਈਰਾਨ ਨੂੰ ਪਰਾਇਆ ਬਣਾਇਆ ਹੋਇਆ ਸੀ ਦੁਨੀਆ ਦੇ ਵਿੱਚ
ਲੇਕਿਨ ਦੂਜੇ ਪਾਸੇ ਰੀਗਨ ਐਡਮਿਨਿਸਟ੍ਰੇਸ਼ਨ ਜਿਹੜਾ ਹੈ ਉਹ ਉਹਨਾਂ ਦੇ ਨਾਲ ਹਥਿਆਰਾਂ ਦੀ ਡੀਲ ਕਰ ਰਿਹਾ ਸੀ, ਕੋਵਰਟ ਤਰੀਕੇ ਨਾਲ, ਚੋਰ ਤਰੀਕੇ ਨਾਲ ਵੇਚੇ ਉਹਨਾਂ ਨੇ ਉਹਨਾਂ ਨੂੰ। ਜੀ ਲੇਕਿਨ ਇਹ ਸ਼ੋਅ ਕਰਦਾ ਹੈ ਕਿ ਵੀ ਜੇ ਹੁਣ ਅੱਜ ਇਹ ਸਬੂਤ ਸਾਹਮਣੇ ਆਇਆ ਹੈ ਕਿ ਕਿਵੇਂ ਮਾਰਗਰੇਟ ਥੈਚਰ ਜਿਹੜੀ ਹੈ ਇੰਦਰਾ ਗਾਂਧੀ ਦੇ ਨਾਲ ਰਲੀ ਹੋਈ ਸੀ, ਕਿਵੇਂ ਫਰਵਰੀ ਦੇ ਮਹੀਨੇ 'ਚ ਇਹਨਾਂ ਦੀ ਆਲਾ ਜਿਹੜੀ ਫੋਰਸ ਹੈ, ਏਅਰ ਫੋਰਸ ਦੇ ਆਫੀਸਰਸ ਉੱਥੇ ਪਲਾਨ ਕਰਨ ਗਏ ਸੀ। ਸੋ ਇਹ ਇਸ ਕਿਸਮ ਦੀਆਂ ਨੀਤੀਆਂ ਇਹ ਵੱਡੀਆਂ ਤਾਕਤਾਂ ਕਰਦੀਆਂ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਪਹਿਲਾ ਸਵਾਲ ਹੈ, ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਲਾਸ਼ ਦਿੱਲੀ ਦੇ ਇੱਕ ਹੋਟਲ ਵਿੱਚੋਂ ਮਿਲੀ, ਕੀ ਹੈ ਇਸ ਸਕੈਂਡਲ? ਦੇਖੋ, ਪਹਿਲੀ ਗੱਲ ਤਾਂ ਇੱਕ ਅਫਸੋਸਨਾਕ ਗੱਲ ਹੈ ਕਿ ਇੱਕ ਖੂਬਸੂਰਤ ਲੇਡੀ ਜਿਹੜੀ ਕਿ ਸ਼ਸ਼ੀ ਥਰੂਰ ਦੇ ਨਾਲ ਉਸ ਦੇ ਹਾਈ ਫਾਈ ਸਟੇਟਸ ਕਰਕੇ ਜੁੜੀ, ਕਿਉਂਕਿ ਸ਼ਸ਼ੀ ਥਰੂਰ ਕੋਈ ਛੋਟਾ ਬੰਦਾ ਨਹੀਂ ਹੈ, ਇਹ ਕਦੇ ਯੂਨਾਈਟਿਡ ਨੇਸ਼ਨਸ ਦਾ ਅੰਡਰ ਸੈਕਟਰੀ ਜਨਰਲ ਸੀ। ਫਿਰ ਜਦੋਂ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਦੀ ਚੋਣ ਹੋਈ, ਜਿਹਦੇ 'ਚ ਹੁਣ ਬੈਨ ਕੀ ਮੂਨ ਸੈਕਟਰੀ ਜਨਰਲ ਹੈ, ਤੇ ਇਹਨੇ ਚੋਣ ਲੜੀ ਔਰ ਲਗਭਗ ਜਿੱਤ ਦੇ ਨੇੜੇ ਸੀ, ਲੇਕਿਨ ਅਮਰੀਕਾ ਨਹੀਂ ਸੀ ਚਾਹੁੰਦਾ, ਸੋ ਹਾਰ ਗਿਆ। ਫਿਰ ਮਨਮੋਹਨ ਸਿੰਘ ਦੀ ਸਰਕਾਰ 'ਚ ਮਿਨਿਸਟਰ ਰਹੇ ਔਰ ਇਹ ਜਿਹੜਾ ਸਾਰੇ ਸਕੈਂਡਲ ਹੈ ਜਿਹੜਾ ਹੁਣ ਸਾਹਮਣੇ ਆਇਆ, ਕਿਉਂਕਿ 2-3 ਦਿਨ ਤੋਂ ਮੀਡੀਆ 'ਚ ਚੱਲ ਰਿਹਾ ਸੀ, ਉਹਨੇ ਵੈਦਰ ਇਹ ਤਾਂ ਹੁਣ ਮੈਡੀਕਲ ਰਿਪੋਰਟਸ ਦੱਸਣਗੀਆਂ ਵੀ ਉਹਦਾ ਮਰਡਰ ਹੋਇਆ ਜਾਂ ਉਹਨੇ ਸੁਸਾਈਡ ਕੀਤਾ, ਪਰ ਉਹ ਦੋਨੋਂ ਹੀ ਉਹਨਾਂ ਦਾ ਆਪਸੀ ਕੁਝ ਚੱਲ ਰਿਹਾ ਸੀ। ਹੁਣ ਇਹ ਗੱਲ ਜਿਹੜੀ ਅਸੀਂ ਪਹਿਲਾਂ ਕਹਿ ਕੇ ਹਟੇ ਹਾਂ ਵੀ ਇੱਕ ਪਾਸੇ ਇੰਡੀਆ ਦੁਨੀਆ ਦਾ ਸਪਿਰਿਚੁਅਲ ਗੁਰੂ ਬਣਿਆ ਹੋਇਆ ਹੈ, ਉੱਥੇ ਰੇਪਸ ਦਾ ਕੀ ਹਾਲ ਹੈ, ਔਰ ਜਿਹੜੇ ਇਸ ਲੈਵਲ ਦੇ ਲੋਕ ਨੇ, ਇਹ ਸ਼ਸ਼ੀ ਥਰੂਰ ਦਾ ਤੀਸਰਾ ਵਿਆਹ ਸੀ ਜੀ, ਔਰ ਹੁਣ ਵੀ 2 ਦਿਨ ਪਹਿਲਾਂ ਇਹ ਸੀ ਕਿ ਪਾਕਿਸਤਾਨ ਦੀ ਕਿਸੇ ਬੀਬੀ ਜਰਨਲਿਸਟ ਦੇ ਨਾਲ ਜਿਹੜੀ ਇਹਦੀ ਕੋਈ ਗੁਫ਼ਤਗੂ ਸੀ ਉਹ ਇਹਦੀ ਵਾਈਫ ਨੇ ਹੀ ਪਬਲਿਕ ਕੀਤੀ ਸੀ। ਫਿਰ ਇੱਕ ਦਿਨ ਬਾਅਦ ਉਹਨੇ ਕਿਹਾ ਕਿ ਜੇ ਜਾਣਾ ਦੁਨੀਆ ਤੋਂ ਤਾਂ ਹੱਸਤੇ ਹੱਸਤੇ ਜਾਓ, ਉਹਨੇ ਆਪਣੇ ਟਵੀਟ ਕੀਤਾ। ਸੋ ਜ਼ਾਹਰ ਹੈ ਇੱਕ ਦੁਖਦ ਗੱਲ ਹੈ, ਪਰ ਇਹ ਸ਼ੋਅ ਕਰਦਾ ਹੈ ਵੀ ਜਿਹੜੇ ਲੋਕ ਹਾਈ ਪਾਵਰ ਤੇ ਨੇ, ਇੰਡੀਆ ਦੇ ਇਸ ਲੈਵਲ ਦੇ ਬੰਦੇ ਜਿਹੜੇ UN 'ਚ ਰਿਪਰੈਜ਼ੈਂਟ ਕੀਤਾ ਹੈ, ਸੈਂਟਰਲ ਮਿਨਿਸਟਰੀ 'ਚ ਕੀਤਾ ਹੈ, ਆਚਰਣਕ ਪੱਖੋਂ, ਇਖਲਾਕੀ ਪੱਖੋਂ ਕਿਸ ਕਦਰ ਇਹ ਡਿਗੇ ਹੋਏ ਨੇ ਔਰ ਔਰਤਾਂ ਪ੍ਰਤੀ ਕਿਸ ਕਿਸਮ ਦਾ ਇਹਨਾਂ ਦਾ ਰਵੱਈਆ ਹੈ, ਇਹ ਗੱਲ ਜ਼ਾਹਰ ਹੈ ਕਿ ਵੀ ਇੱਕ ਔਰਤ ਉਸ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਨੇ, ਭਾਵੇਂ ਉਹਨੇ ਖੁਦਕਸ਼ੀ ਕੀਤੀ ਹੈ ਜਾਂ ਉਸ ਦਾ ਹੋਮਿਸਾਈਡ ਹੋਇਆ, ਮਰਡਰ ਹੋਇਆ, ਪਰ ਇਹ ਨੈਚੁਰਲ ਡੈਥ ਨਹੀਂ। ਜੀ ਡਾਕਟਰ ਸਾਹਿਬ, ਸਾਡਾ ਅਗਲਾ ਸਵਾਲ ਹੈ, ਅਫਗਾਨਿਸਤਾਨ ਵਿਚਲੇ ਤਾਲਿਬਾਨ ਦੇ ਸਪੋਕਸਮੈਨ ਨੇ ਕਿਹਾ ਹੈ ਕਿ ਇਸ ਵਰੇ ਨੈਟੋ ਫੌਜਾਂ ਦੇ ਨਿਕਲ ਜਾਣ ਤੋਂ ਬਾਅਦ ਸਾਰੇ ਅਫਗਾਨਿਸਤਾਨ ਤੇ ਸਾਡਾ ਕਬਜ਼ਾ ਹੋ ਜਾਵੇਗਾ, ਕੀ ਇਹ ਠੀਕ ਹੈ? ਦੇਖੋ, ਇਹ ਤਾਂ ਅੰਡਰਸਟੂਡ ਹੈ, ਕਿਉਂਕਿ ਉੱਥੋਂ ਇਹ 2014 'ਚ ਇਸ ਲਈ ਤਾਂ ਨਹੀਂ ਨਿਕਲ ਰਹੇ ਕਿ ਵੀ ਥੱਕ ਗਏ ਨੇ ਉੱਥੇ ਰਹਿ ਕੇ। ਜੀ ਜ਼ਾਹਰ ਹੈ ਵੀ ਅੱਜ ਵੀ ਅਫਗਾਨਿਸਤਾਨ ਦਾ ਇੱਕ ਵੱਡਾ ਜਿਹੜਾ ਏਰੀਆ ਹੈ ਪਿੰਡਾਂ ਦੇ ਵਿੱਚ, ਦੂਸਰੀਆਂ ਥਾਵਾਂ ਤੇ ਉਹਨਾਂ ਦੇ ਅੱਡ-ਅੱਡ ਪ੍ਰੋਵਿੰਸਿਸ ਦੇ ਵਿੱਚ, ਉਹ ਤਾਲਿਬਾਨ ਦੇ ਕੋਲ ਹੈ। ਇਹਨਾਂ ਨੇ ਤਾਂ ਆਪਣੇ ਬੜੇ ਸੇਫ ਹੈੱਡਕੁਆਟਰ, ਆਪਣੀਆਂ ਸੇਫ ਬਿਲਡਿੰਗਾਂ, ਤਾਰਾਂ ਉੱਤੇ ਮਿਜ਼ਾਈਲਾਂ ਬੀੜ ਕੇ ਬੈਠੇ ਨੇ, ਉੱਥੇ ਵੀ ਇਹ ਜਾ ਵੜਦੇ ਨੇ, ਉੱਥੇ ਵੀ ਹਮਲਾ ਹੋ ਜਾਂਦਾ। ਸੋ ਇਹਦੇ 'ਚ ਕੋਈ ਸ਼ੱਕ ਨਹੀਂ। ਔਰ ਜਿਹੜਾ ਜਿਸ ਗੱਲ ਦਾ ਮੈਨੂੰ ਡਰ ਹੈ ਉਹ ਇਹੀ ਹੈ ਕਿ ਵੀ ਆਲਰੇਡੀ ਅਫਗਾਨ ਲੋਕ ਬੜੇ ਬਹਾਦਰ ਨੇ, ਉਹਨਾਂ ਨੇ ਬਹੁਤ ਸਫ਼ਰ ਕੀਤਾ ਹੈ। 1999 ਤੱਕ ਸੋਵੀਅਤ ਯੂਨੀਅਨ ਦੇ ਖਿਲਾਫ ਲੜਦੇ ਰਹੇ, ਫਿਰ ਹੁਣ 2001 ਤੋਂ ਅਮਰੀਕਾ ਨੈਟੋ ਦੇ ਖਿਲਾਫ ਕਿੰਨੇ ਮਰ ਗਏ, ਇਹਨਾਂ ਦੀਆਂ ਉਹ ਪਾਇਲਟ ਰਹਿਤ ਜਿਹੜੀਆਂ ਜਹਾਜ਼ ਨੇ ਉਹਨਾਂ ਨੇ ਕਿੰਨੇ ਮਾਰੇ, ਔਰ ਕਿਵੇਂ ਲੜਾਈਆਂ ਦੇ ਵਿੱਚ, ਕਿ ਇਸ ਤੋਂ ਬਾਅਦ ਕੋਈ ਇਸ ਕਿਸਮ, ਕਿਉਂਕਿ ਅਮਰੀਕਾ ਹੁਣ ਇਹ ਚਾਹੇਗਾ ਨੈਟੋ ਵਾਲੇ ਉੱਥੋਂ ਨਿਕਲਣ ਤੋਂ ਪਹਿਲਾਂ, ਕਿਉਂਕਿ ਪਿਛਲੇ 2 ਸਾਲ ਤੋਂ ਇਹ ਅਫਗਾਨਿਸਤਾਨ ਫੌਜ ਜਾਂ ਪੁਲਿਸ ਦੇ ਨਾਂ ਥੱਲੇ ਕਾਫੀ ਜਿਹੜੇ ਅਫਗਾਨਾਂ ਨੂੰ ਉਹਨਾਂ ਨੇ ਟ੍ਰੇਨਡ ਕਰਕੇ ਅਸਲਾ ਉਸਲਾ ਦੇ ਕੇ ਆਉਣਗੇ। ਸੋ ਸਾਡਾ ਇਹ ਫੀਅਰ ਹੈ ਵੀ ਇਹ ਕੋਈ ਵਰਸਟ ਕਿਸਮ ਦੀ ਸਿਵਲ ਵਾਰ ਨਾ ਹੋਏ ਇਹਨਾਂ ਦੀ ਆਪਸ ਦੇ ਵਿੱਚ, ਜਿਹਦੇ 'ਚ ਕਿ ਫਿਰ ਅਫਗਾਨ ਜਾਨਾਂ ਦਾ ਹੀ ਨੁਕਸਾਨ ਹੋਏਗਾ, ਕਿਉਂਕਿ ਇਹ ਤਾਂ ਆਪਣਾ ਅਖੀਰਲਾ ਬੰਦਾ ਤੱਕ ਉਹਨੂੰ ਸੇਫਲੀ ਕੱਢ ਕੇ ਲੈ ਆਣਗੇ। ਸੋ ਇਸ ਗੱਲ ਦਾ ਸਾਨੂੰ ਫੀਅਰ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਅਮਰੀਕਾ ਨੈਟੋ ਨੇ ਲੜਾਈ ਹਾਰੀ ਹੈ, ਔਰ ਉੱਥੇ ਅਲਟੀਮੇਟਲੀ ਉਹਨੂੰ ਇਹ ਤਾਲਿਬਾਨ ਕਹੀ ਜਾਣ ਜੋ ਮਰਜ਼ੀ, ਕਿ ਉਹ ਪਠਾਣਾ ਦਾ ਦੇਸ਼ ਹੈ, ਪਠਾਣਾ ਨੇ ਉੱਥੇ ਹਕੂਮਤ ਕਰਨੀ ਹੈ, ਪਠਾਣਾ ਨੇ ਰਹਿਣਾ। ਹੁਣ ਜੇ ਕੋਈ ਇਹ ਕਹੇ ਕਿ ਜਾ ਕੇ ਉਹਨਾਂ ਦੀ ਆਜ਼ਾਦੀ ਖੋਹ ਕੇ ਉਹਨਾਂ ਦੇ ਉੱਤੇ ਕੋਈ ਡੰਡਾ ਰੱਖ ਕੇ ਰਾਜ ਕਰੇ, ਇਹ ਅਫਗਾਨਾਂ ਦੇ ਕਰੈਕਟਰ 'ਚ ਨਹੀਂ ਹੈ। ਉਹਨਾਂ ਨੇ ਕਦੇ ਕਿਸੇ ਦੀ ਗੱਲ ਸਹਾਰੀ ਨਹੀਂ ਹੈ। ਉਹਨਾਂ ਦਾ ਜਦੋਂ ਇਹ ਅਮਰੀਕਨ ਫੌਜ ਗਈ ਹੈ ਤਾਂ ਉਹਨਾਂ ਦੇ ਇੱਕ ਕਾਮਨ ਅਫਗਾਨ ਨੂੰ ਪੁੱਛਿਆ ਸੀ ਇੱਕ ਫ੍ਰੈਂਚ ਪੱਤਰਕਾਰ ਨੇ ਕਿ ਜੀ ਇਹ ਲੜਾਈ ਦਾ ਕੀ ਬਣੇਗਾ, ਉਹ ਕਹਿੰਦੇ ਜੀ ਵੀ ਘੜੀ ਤੁਹਾਡੇ ਕੋਲ ਹੈ ਪਰ ਟਾਈਮ ਸਾਡੇ ਕੋਲ ਹੈ, ਆ ਤੁਸੀਂ ਜਦੋਂ ਮਰਜ਼ੀ ਸਕਦੇ ਹੋ, ਜਿਵੇਂ ਹੁਣ ਤੁਸੀਂ ਆ ਗਏ ਪਰ ਜਾਓਗੇ ਸਾਡੀ ਮਰਜ਼ੀ ਨਾਲ। ਸੋ ਜ਼ਾਹਰ ਹੈ ਵੀ ਹੁਣ ਉਹਨਾਂ ਦੀ ਮਰਜ਼ੀ ਨਾਲ ਹੀ ਨਿਕਲ ਰਹੇ ਨੇ, ਤਾਂ ਫਿਰ ਉਹਨਾਂ ਨੇ ਆਪਣੀ ਮਰਜ਼ੀ ਨਾਲ ਹੀ ਉੱਥੇ ਰਹਿਣਾ। ਸੋ ਇਹਨਾਂ ਦੀ ਕੋਈ ਰਿਟ ਨਹੀਂ ਚੱਲਣੀ ਹੈ, ਉਹ ਅਫਗਾਨਾਂ ਨੇ। ਹਾਂ, ਸਿਵਲ ਵਾਰ, ਵਰਸਟ ਸਿਵਲ ਵਾਰ ਦਾ ਇੱਕ ਫੀਅਰ ਜ਼ਰੂਰ ਹੈ। ਜੀ ਬਿਲਕੁਲ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਜਿਹੜੇ ਮਹਾਨ ਸਿੱਖ ਸਕਾਲਰ, ਗੁਰੂ ਅਰਜਨ ਸਾਹਿਬ ਦੀ
ਸੰਗਤ 'ਚ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਆਦ ਬੀੜ ਵੀ ਲਿਖੀ, ਉਹਨਾਂ ਦੀਆਂ ਵਾਰਾਂ ਕਵਿਤ ਜੀ ਸਾਡਾ ਵਡਮੁੱਲਾ ਸਰਮਾਇਆ ਹੈ। ਅਸੀਂ ਉਹਨਾਂ ਦੇ ਕਵਿਤ ਬੜੇ ਤਰਤੀਬਵਾਰ ਸ਼ੁਰੂ ਕੀਤੇ ਹੋਏ ਨੇ। 35 ਨੰਬਰ ਉਹਨਾਂ ਦਾ ਕਵਿਤ ਹੈ ਜਿਹਦੀ ਅੱਜ ਅਸੀਂ ਵਿਚਾਰ ਕਰ ਰਹੇ ਹਾਂ। ਔਰ ਇਹ ਹੈ ਵੀ ਰੋਮ ਰੋਮ ਕੋਟ ਬ੍ਰਹਮੰਡ को निवास जास, मानस अवतार धार दर्श दिखाए हैं, जाके ओंकार के आकार हैं नाना प्रकार, श्री मुख शब्द गुर सिखन सुनाए हैं, जग भोग नई वेद जगत भगत जाहे, असन बसन गुर सिखन लडाए हैं, निगम शेखाद कबत नेत नेत कर, पूरन ब्रह्म गुर सिखन लखाए हैं। इसका सिंपल अर्थ है कि रोम रोम कोट ब्रह्मंड को निवास जास, जी जिस निरंकार दे रोम रोम विच करोड़ां ब्रह्मंड वसदे ने। और मैं जिवें अगे कहा सी कि ये जिहड़े उन्हां दे हार्वर्ड और ਸਮਿਥਸੋਨੀਅਨ शायद ਉਹਨਾਂ ਦੀ ਰਿਸਰਚ ਸੀ ਕਿ ਕਿਵੇਂ ਕਿੰਨੇ ਬਿਲੀਅਨ, ਸ਼ਾਇਦ 17 ਬਿਲੀਅਨ ਜਿਹੜੇ ਪਲੈਨਟ ਨੇ ਧਰਤੀ ਦੇ ਆਕਾਰ ਦੇ ਜਾਂ ਉਸ ਤੋਂ ਵੱਡੇ, ਉਹ ਇਹਨਾਂ ਦੀ ਨਿਗਾਹ ਦੇ ਵਿੱਚ ਆਏ ਨੇ, ਮਿਲਕੀ ਵੇ ਦੇ ਵਿੱਚ ਆਏ ਨੇ ਜੀ। ਤੇ ਹੁਣ 17 ਬਿਲੀਅਨ ਤਾਂ ਇਹਨਾਂ ਨੂੰ ਨਜ਼ਰ ਆਏ। ਤੇ ਜਦੋਂ ਭਾਈ ਗੁਰਦਾਸ ਕਹਿੰਦੇ ਨੇ ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ ਜਾਸ, ਕਿ ਉਸ ਅਕਾਲ ਪੁਰਖ ਦੇ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਜਿਹੜੀਆਂ ਕਾਸਮੋਸ ਨੇ, ਕਰੋੜਾਂ ਧਰਤੀਆਂ, ਕਰੋੜਾਂ ਬ੍ਰਹਿਮੰਡ ਜਿਹੜੇ ਨੇ ਉਸ ਨਿਰੰਕਾਰ ਦੇ ਰੋਮ ਰੋਮ ਵਿੱਚ ਵਸਦੇ ਨੇ। ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ, ਮਾਨਸ ਅਵਤਾਰ ਧਾਰ ਦਰਸ ਦਿਖਾਏ ਹੈ। ਹੁਣ ਭਾਈ ਗੁਰਦਾਸ ਜੀ ਇਵੇਂ ਗੁਰੂ ਸਾਹਿਬਾਨ, ਗੁਰੂ ਨਾਨਕ ਸਾਹਿਬ, ਗੁਰੂ ਨਾਨਕ ਜੋਤ ਤੇ ਵਿਸ਼ਵਾਸ ਸ਼ਰਧਾ ਰੱਖਦੇ ਨੇ ਕਿ ਜਦੋਂ ਗੁਰੂ ਜੋਤ ਵੱਲ ਦੇਖਦੇ ਨੇ ਤੇ ਉਹ ਕਹਿੰਦੇ ਨੇ ਕਿ ਉਹ ਨਿਰੰਕਾਰ ਜਿਸ ਦੇ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਿਮੰਡ ਵਸਦੇ ਨੇ, ਉਹ ਗੁਰੂ ਨਾਨਕ ਜੋਤ ਬਣ ਕੇ ਇਸ ਧਰਤੀ ਤੇ ਆ ਗਏ ਜੀ। ਮਾਨਸ ਅਵਤਾਰ ਧਾਰ ਦਰਸ ਦਿਖਾਏ, ਉਹਨਾਂ ਨੇ ਦਰਸ਼ਨ ਦਿੱਤਾ ਹੈ ਮਨੁੱਖ ਬਣ ਕੇ। ਜਾ ਕੇ ਓਂਕਾਰ ਕੇ ਆਕਾਰ ਹੈ ਨਾਨਾ ਪ੍ਰਕਾਰ, ਜਿਹੜੇ ਉਸ ਓਮਨੀ ਪ੍ਰੋਟੈਕਟਰ, ਹਰ ਇੱਕ ਦੀ ਰੱਖਿਆ ਕਰਨ ਵਾਲੇ ਰੱਬ ਦੇ ਕਈ ਰੂਪ ਨੇ, ਨਾਨਾ ਰੰਗ ਨੇ, ਉਸ ਦੀਆਂ ਕਈ ਸ਼ਕਲਾਂ ਨੇ। जी जाके ओंकार के आकार हैं नाना प्रकार, श्री मुख शब्द गुर सिखन सुनाए हैं, कि ਉਹੀ ਨਿਰੰਕਾਰ ਗੁਰੂ ਜੋਤ ਬਣ ਕੇ ਆਪਣੇ ਗੁਰਸਿੱਖਾਂ ਨੂੰ ਸ਼ਬਦ ਸੁਣਾ ਰਹੇ ਨੇ, ਨਿਰੰਕਾਰ ਦੀ ਬਾਣੀ ਸੁਣਾ ਰਹੇ ਨੇ। जी ਜਗ ਭੋਗ ਨਈ ਵੇਦ ਜਗਤ ਭਗਤ ਜਾਹੇ, ਜਿਸ ਰੱਬ ਦੇ ਲਈ ਦੁਨੀਆ ਦੇ ਵਿੱਚ ਲੋਕ ਜਗ ਕਰਦੇ ਨੇ, जी ਯੱਗ ਜਿਹਨੂੰ ਕਿਹਾ ਜਾਂਦਾ ਹੈ, ਹਵਨ ਭੋਗ, ਜਾ ਕੇ ਮੰਦਰਾਂ ਦੇ ਵਿੱਚ ਪ੍ਰਸ਼ਾਦ ਚੜਾਉਂਦੇ ਨੇ, ਕੋਈ ਹੋਰ ਭੇਟਾ ਉਸ ਨੂੰ ਦਿੰਦੇ ਨੇ, ਨਈ ਵੇਦ ਭੇਟਾਵਾਂ ਦਿੰਦੇ ਨੇ। जी ਜਗਤ ਭਗਤ ਜਾਹੇ, ਕਿ ਦੁਨੀਆ ਦੇ ਵਿੱਚ ਭਗਤੀ ਦੇ ਰਸਤੇ ਦੇ ਉੱਤੇ ਤੁਰੇ ਹੋਏ ਲੋਕ ਜਿਸ ਰੱਬ ਦੇ ਲਈ ਯੱਗ, ਭੋਜਨ, ਪੂਜਾ, ਅਰਚਾ ਸਭ ਕਰਦੇ ਨੇ। ਅਸਨ ਬਰਸਨ ਗੁਰ ਸਿੱਖਨ ਲਡਾਏ ਹੈ, ਉਹ ਨਿਰੰਕਾਰ ਗੁਰੂ ਜੋਤ ਦੇ ਵਿੱਚ ਆ ਕੇ ਆਪਣੇ ਗੁਰਸਿੱਖਾਂ ਨੂੰ ਲਾਡ ਲਡਾ ਰਿਹਾ, ਆਪਣੇ ਗੁਰਸਿੱਖਾਂ ਦੇ ਨਾਲ ਉਹ ਕੇਲ ਕਰ ਰਿਹਾ, ਉਹਨਾਂ ਦੇ ਨਾਲ ਪ੍ਰੀਤ ਕਰ ਰਿਹਾ, ਆਪਣੀ ਗੁਰੂ ਦੀ ਬਾਣੀ ਜਿਹੜੀ ਆ ਉਹਨਾਂ ਗੁਰਸਿੱਖਾਂ ਨੂੰ ਸੁਣਾ ਰਹੇ ਨੇ। जी ਔਰ ਫਿਰ ਅਖੀਰ ਚੋਂ ਕਹਿੰਦੇ ਨੇ ਨਿਗਮ ਸ਼ੇਖਾਦ ਕਬਤ ਨੇਤ ਨੇਤ ਕਰ। जी ਸ਼ੇਸ਼ਨਾਗ ਬਾਰੇ ਇਹ ਵਿਸ਼ਵਾਸ ਹੈ ਹਿੰਦੂ ਇਤਿਹਾਸ ਦਾ ਕਿ ਉਹਦੀਆਂ ਹਜ਼ਾਰਾਂ ਜੀਭਾਂ ਨੇ, ਔਰ ਉਹ ਹਰ ਜੀਭ ਦੇ ਨਾਲ ਰੱਬ ਦਾ ਨਾਂ ਲੈਂਦਾ ਹੈ, ਔਰ ਹਰ ਮਿੰਟ ਦੇ ਵਿੱਚ ਉਹ ਨਾਂ ਬਦਲਦਾ ਰਹਿੰਦਾ ਹੈ, ਨੇਤ ਨੇਤ ਕਰਦਾ ਹੈ, ਪਰ ਅੱਜ ਤੱਕ ਉਸ ਤੋਂ ਰੱਬ ਦੇ ਨਾਂ ਨਹੀਂ ਮੁੱਕੇ। ਇੱਕ ਤਰੀਕਾ ਹੈ ਸਮਝਾਉਣ ਦਾ ਕਿ ਰੱਬ ਦੇ ਇੰਨੇ ਨਾਂ ਹੋ ਸਕਦੇ ਨੇ, ਉਹ ਰਹੀਮ, ਕਰੀਮ, ਉਹ ਸਭ ਕੁਛ ਹੈ, ਉਹਦਾ ਕੋਈ ਰੂਪ ਨਹੀਂ। ਜਦੋਂ ਗੁਰੂ ਸਾਹਿਬ ਫਰਮਾਉਂਦੇ ਨੇ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹੀਂ ਜੈ, जी रूप रंग अर रेख पेख को कह न सकत के, जी अचल मूरत अनुभव प्रकाश अमितोज कहिजय, कोट इंद्र इंद्राण शाहो शहान गणिजय, त्रिभवन सही महीप सुर नर असुर, नेत नेत बंतरिण कहत, तब सर्ब नाम कथै कवन, करम नाम वर्णत सुमत। जी ਕਿ ਤੇਰੇ ਇੰਨੇ ਨਾਂ ਨੇ, ਕੌਣ ਕਹਿ ਸਕਦਾ ਹੈ, ਭਾਵੇਂ ਕਿੰਨੇ ਬ੍ਰਹਿਮੰਡ ਉਸ ਨੂੰ ਜਪੀ ਜਾਣ, ਕਿੰਨੇ ਸ਼ੇਸ਼ਨਾਗ, ਕਿੰਨੀਆਂ ਜੀਭਾਂ ਦੇ ਨਾਲ ਉਹਦਾ ਨਾਂ ਲੈਣ। ਤੇ ਭਾਈ ਗੁਰਦਾਸ ਕਹਿੰਦੇ ਨੇ ਨਿਗਮ ਸ਼ੇਖਾਦ
ਸ਼ੇਸ਼ਨਾਗ ਤੋਂ ਹੈ। ਜੀ ਕਬਤ ਨੇਤ ਨੇਤ ਕਰ, ਕਿ ਬੇਸ਼ੱਕ ਉਸ ਰੱਬ ਦੇ ਸ਼ੇਸ਼ਨਾਗ ਤੇ ਹੋਰ ਕਿੰਨੇ ਹੀ ਉਸ ਦੇ ਨਾਂ ਨੂੰ ਲੈਂਦੇ ਨੇ। ਪੂਰਨ ਬ੍ਰਹਮ ਗੁਰੂ ਸਿੱਖਾਂ ਨੇ ਲਿਖਾਏ ਹੈ, ਪਰ ਉਸ ਪੂਰਨ ਬ੍ਰਹਮ ਨੂੰ ਗੁਰੂ ਹੀ ਆਪਣੀ ਬਖਸ਼ਿਸ਼ ਦੇ ਨਾਲ ਗੁਰਸਿੱਖਾਂ ਨੂੰ ਸਮਝਾਉਂਦਾ ਹੈ। ਜੀ। ਸੋ ਇਹ ਉਹਨਾਂ ਦਾ ਗੁਰੂ ਦੇ ਉੱਤੇ ਮੁਕੰਮਲ ਆਸਥਾ ਹੈ। ਜੀ ਔਰ ਸਾਨੂੰ ਇਹ ਸਮਝਾਉਣਾ ਕੀਤਾ ਉਹਨਾਂ ਨੇ ਕਿ ਅਸੀਂ ਗੁਰੂ ਨਾਨਕ ਦੀ ਬਾਣੀ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ 10 ਗੁਰੂ ਜੋਤਾਂ ਦੇ ਉੱਤੇ ਅਮਨਾ ਰੱਖੀਏ। ਜੀ ਉਹ ਅਕਾਲ ਪੁਰਖ ਦਾ ਹੀ ਰੂਪ ਨੇ, ਔਰ ਅਕਾਲ ਪੁਰਖ ਜਿਨ੍ਹਾਂ ਗੁਣਾਂ ਦਾ ਮਾਲਕ ਹੈ, ਜੋ ਅਕਾਲ ਪੁਰਖ ਨੇ ਗੁਰੂ ਸਾਹਿਬਾਨ ਨੂੰ ਆਪਣੀਆਂ ਡਿਵਾਈਨ ਜੋਤਾਂ ਨੂੰ ਬਖਸ਼ਿਆ ਹੈ, ਅਸੀਂ ਵੀ ਗੁਰੂ ਦੇ ਦੱਸੇ ਰਸਤੇ ਤੇ ਤੁਰਦੇ ਹਾਂ, ਆਪਣੇ ਜੀਵਨ ਦੇ ਅੰਦਰ ਚੰਗੇ ਗੁਣਾਂ ਨੂੰ ਧਾਰਨ ਕਰੀਏ। ਜੀ ਜੀ ਸੋ ਇਹੀ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਨਾਲ ਹੀ ਅਸੀਂ ਲੈਣੇ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਦੇ ਰਹੋ TV84। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।